ਤੂੰ ਕਾਹਦਾ ਪਟਵਾਰੀ ਤੇ ਮੁੰਡਾ ਮੇਰਾ ਰੋਵੇ ਅੰਬ ਨੂੰ। ਵਾਹ। ਧੀਏ ਨੀ ਤੂੰ ਗੱਲ ਕਰ, ਨੂੰਹ ਨੀ ਤੂੰ ਕੰਨ ਧਰ। ਹਾਂ, ਧੀ ਕਿਸੇ ਦੀ ਮੰਦੀ ਨਹੀਂ, ਨੂੰਹ ਕਿਸੇ ਦੀ ਚੰਗੀ ਨਹੀਂ। ਵਾਹ ਵਾਹ। ਕਿ ਨਵਾਂ ਨਵਾਂ ਨਮਾਜ਼ੀ ਤੇ ਪਾਣੀ ਦਾ ਉਜਾੜਾ। ਥੋੜੇ ਤੋਂ ਥੋੜੇ ਸੋਰਸਿਸ ਲਾ ਕੇ ਵੱਧ ਤੋਂ ਵੱਧ ਯੂਟਿਲਿਟੀ ਇਕਨੋਮਿਕਸ ਦੇ ਕਾਨੂੰਨ ਦੇ ਮੁਤਾਬਕ ਕਿਵੇਂ ਲੱਭਣੀ ਹੈ, ਹਾਸਲ ਕਰਨੀ ਹੈ। ਇਹ ਗੁਰੂ ਦੇ ਸਿੱਖ ਨੇ, ਗੁਰੂ ਦੇ ਸਰਟੀਫਾਈਡ ਨੇ, ਗੁਰੂ ਦੇ ਪੂਰੇ ਟ੍ਰੇਨਿੰਗ ਯਾਫਤਾ ਨੇ। ਵਾਹ ਹਾਂਜੀ, ਜਿਹੜਾ ਗੁਰੂ ਦਾ ਉਹਦੀਆਂ ਦਸੀਆਂ ਜਿਹੜੀਆਂ ਪਿਰਤਾਂ ਪਾਈਆਂ ਨੇ, ਪੈੜਾਂ ਪਾਈਆਂ ਨੇ, ਉਹਨਾਂ ਉੱਤੇ ਪੂਰਾ ਚੱਲਦਾ ਉਹ ਸਿੱਖ ਏ। ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਖ ਨਾ ਬੁਖਾਰੇ। ਜਿਹੜਾ ਬੰਦਾ ਵੀ ਜਾਏ ਉਹਦੇ ਨਾਲ ਪਿਆਰ ਕਰਦੇ ਸਨ, ਕਿਸੇ ਦਾ ਮਜ਼ਹਬ ਨਹੀਂ ਸਨ ਪੁੱਛਦੇ। ਵਾਹ ਹਾਂਜੀ, ਕਿਸੇ ਦੀ ਜ਼ਾਤ ਨਹੀਂ ਸਨ ਪੁੱਛਦੇ। ਵਾਹ। ਹਾਂਜੀ, ਜਿਹੜਾ ਵੀ ਜਾਂਦਾ ਸੀ ਉਹਦੀ ਸੇਵਾ ਕਰਦੇ ਸਨ ਤੇ ਚੁਬਾਰੇ ਤੇ ਰਹਿੰਦੇ ਸਨ। ना ताजो तख्त ना लश्करो सिपाह में है, जो बात मर्द कलंदर की बार गाह में है। ओ चल मेरे नू चली। बिस्मिल्लाहिर्रहमानिर्रहीम। शुरू खुदा दे नामों, जिसदा जोड़ जवाब न कोई, जिस दी रहमत बख्शिश वाला अंत हिसाब ना कोई। प्यारे वेखन वालिओ, अस्सलामु अलैकुम। साहिबो, पंजाबी जुबानो अदब ते सकाफत दे फरोग ते वधावे ते चढ़तल लई शुरू कीते जान वाले तुहाडे अपने यूट्यूब चैनल मेला टीवी दे उत्ते तुहानूं दिल दीआं डुंगियाइयां तो सत बिस्मिल्ला ते जी आयां नूं आखने आ। साडी ये बेनती है भी प्यारिओ, साडे इस चैनल नूं सबसक्राइब भी कर लवो, नाल लगा होया घंटी दा बटन जरूर दबाया जे। प्यारिओ, साडे व्लॉग्स नूं लाइक ते शेयर भी करया करो ते अपने कमेंट्स सानूं जरूर भिजवाया करो, जिहड़े कि साडे लई बड़ी हलाशेरी दा सबब होंदे ने। ते नाले असी तुहाडे कमेंट्स दे चानने अपनी गलबात नूं मजीद शिंगारन सुआरन दा आर ते यतन भी करदे ही रहने आ। प्यारिओ, अपने प्यारे प्यारे सवालात, अपनियां मत भरियां तजावीज़, अखान, मुहावरे ते लिटरेचर बारे, पंजाबी लिटरेचर बारे अजे सवालात सानू जरूर भिजवाया करो कि जिन्हां दा परतावा जदों असीं तुहाडी खिदमत दे विच पेश करिए ते साडी अजोकी पीढ़ी जिहड़ी साडी अजकल दी नस्ल है, साडे तुलाबा तालिबात, साडे धीआं पुत्तर, उन्हां नूं पंजाबी मां बोली दे सिੱਖਣ ਦਾ शौक पैदा होवे, उन्हां नूं काफ़ी सारी आगही ते जानकारी मिले पंजाबी बारे। तुहाडे भेजे होए सवालात ते तुहाडे अखाणा दे राहीं। प्यारिओ, अज फिर तुहाडे बहुत सारे लव लैटर्स सानू मौसूल होए ने। तुसां सवालात भी भिजवाए ने ते अखान भी काफ़ी सारे सानू मौसूल होए ने। ते आओ फिर चलिए तुहाडे भिजवाए होए सवालात ते अखाणा दा परागा लैके बाबा जी एहसान बाजवा होरां दी खिदमत दे विच ते चल के उन्हां कोलों तुहाडियां सवालां दे जवाब ते तुहाडियां अखाणा बारे परतावे लईए। आओ साडे नाल। अस्सलाम वालेकुम जनाबे अली जी। बिस्मिल्ला वालेकुम सलाम जनाब डॉक्टर साहब, जी आयां नूं जी। खैर होवे जी, खैर होवे। बड़ी पहलवानां मेहरबानी दे जनाब। शहर तो आए हो जनाब। बड़ी मेहरबानी बाजवा साहब, बड़ी तुहाडी नवाज़िश। जी जी। जदों असीं हाज़र होने आ तुसीं जनाब टाइम कढदे हो स्पैशल साडे वास्ते। ताबेदार जी, साडा ਇਹ ਕੌਮ ਦਾ ਹੀ ਟਾਈਮ ਹੈ ਸਾਰਾ ਕੁਝ ਹੀ। ਇਹ ਪੰਜਾਬੀਆਂ ਦਾ ਹੈ, ਇਹਨਾਂ ਨੂੰ ਸੁੱਤਿਆਂ ਨੂੰ ਜਗਾਣ ਡੱਠਿਆਂ ਹਲਾਉਣ ਕੇ ਕਿ ਆਪਣੀ ਜ਼ਬਾਨ ਆਪਣੇ ਵਿਰਸੇ ਨਾਲ ਜੁੜੋ। ਹਾਂਜੀ, ਵਾਹ ਵਾਹ ਵਾਹ। ਤੇ ਆਪਣੀ ਆਪ ਦੀ ਸੁਰਤ ਜਦੋਂ ਕਾਇਮ ਹੋ ਜਾਏਗੀ, ਸੰਝਾਣ ਲੋਗੇ ਤੇ ਫਿਰ ਤੁਸੀਂ ਨਹੀਂ ਫਿਰ ਕਿਸੇ ਦੇ ਕਾਬੂ ਆਉਂਦੇ। ਲੇਕਿਨ ਬਾਜਵਾ ਸਾਹਿਬ, ਇਸ ਗੱਲ ਦੀ ਬੜੀ ਵੱਡੀ ਖੁਸ਼ੀ ਹੈ ਹਾਂਜੀ ਵੀ ਸਾਡੇ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਪੰਜਾਬੀ ਜਿਹੜੇ ਨੇ ਭੈਣਾਂ ਭਰਾ, ਉਹਨਾਂ ਦਾ ਤਾਲੁਕ ਭਾਵੇਂ ਚੜ੍ਹਦੇ ਪੰਜਾਬ ਨਾਲ ਜਾਂ ਲਹਿੰਦੇ ਕੋਈ ਗੱਲ ਹੈ, ਪੰਜਾਬ ਉਹ ਬੜਾ ਸਾਨੂੰ ਐਪਰੀਸ਼ੀਏਟ ਕਰਦੇ ਨੇ। ਹਾਂਜੀ, ਬੜਾ ਸਾਨੂੰ ਹਲਾਸ਼ੇਰੀ ਪੈ ਦਿੰਦੇ ਨੇ
ਤੁਹਾਡੀ ਬੜੀ ਤਾਰੀਫ ਕਰਦੇ ਨੇ ਕਿ ਜੀ ਬਾਜਵਾ ਸਾਹਿਬ ਉਹਨਾਂ ਦੀ ਮਿਹਰਬਾਨੀ ਹੈ ਜੀ, ਉਹ ਸਲਾਨਾ ਕਰਦੇ ਨੇ, ਸਲਾਨਾ ਤੇ ਫਿਰ ਕਰਦੇ ਬੜੀ ਨੇ ਬਾਤ ਹੈ ਜੀ, ਜੀ। ਹਾਂਜੀ। ਅੱਛਾ ਹਜ਼ੂਰ ਬਾਜਵਾ ਸਾਹਿਬ, ਅੱਜ ਦਾ ਜਿਹੜਾ ਸਾਡਾ ਸਭ ਤੋਂ ਪਹਿਲਾ ਅਖਾਣ ਹੈ ਉਹ ਸਾਡੇ ਗੁਆਂਢੀ ਮੁਲਕ ਭਾਰਤ ਤੋਂ ਇੱਕ ਸ਼ਹਿਰ ਹੈ ਜੀ ਪਠਾਨਕੋਟ। ਉੱਥੇ ਤੁਹਾਡੀ ਬਰਾਦਰੀ ਦੇ 3 ਸਰਦਾਰ ਭਰਾ ਸਾਡੇ ਸਿੱਖ ਭਾਈ ਨੇ। ਉਹਨਾਂ ਦੇ ਨਾਂ ਇਸ ਤਰ੍ਹਾਂ ਨੇ, ਸੁਰਿੰਦਰਜੀਤ ਬਾਜਵਾ, ਦੂਸਰੇ ਨੇ ਅਮਾਨ ਬਾਜਵਾ ਤੇ ਤੀਸਰੇ ਨੇ ਮਨਰਾਜ ਬਾਜਵਾ। ਇਹ ਉਹਨਾਂ ਅਖਾਣ ਭਿਜਵਾਇਆ ਜੀ ਜੀ ਤੇ ਤਿੰਨਾਂ ਜਣਿਆਂ ਜਨਾਬ ਰਲ ਕੇ ਤੇ ਪੂਰਾ ਟਿੱਲ ਲਾ ਕੇ ਤੇ ਅਖਾਣ ਭੇਜਿਆ ਇੱਕ। ਤੇ ਉਹ ਅਖਾਣ ਇਸ ਤਰ੍ਹਾਂ ਜੀ ਵੀ ਤੂੰ ਕਾਹਦਾ ਪਟਵਾਰੀ ਤੇ ਮੁੰਡਾ ਮੇਰਾ ਰੋਵੇ ਅੰਬ ਨੂੰ। ਵਾਹ। ਇਹਦਾ ਜਨਾਬ ਤਰਜਮਾ ਦੱਸੋ ਸਾਡੇ ਸਰਦਾਰ ਭਰਾਵਾਂ ਨੂੰ। ਅਸਲ ਜਿੰਨਾ ਜੀ ਇਹ ਅਖਾਣ ਨਹੀਂ ਹੈ, ਇਹ ਇੱਕ ਗੀਤ ਦੇ ਬੋਲ ਨੇ। ਅੱਛਾ ਜੀ। ਅੱਛਾ, ਲੇਕਿਨ ਇਹਦੇ ਚ ਦੱਸਿਆ ਗਿਆ ਹੈ ਕਿ ਯਾਨੀ ਸਾਡਾ ਜਿਹੜਾ ਪਿਛੋਕੜ ਹੈ ਨਾ ਜੀ ਜੀ, ਪਟਵਾਰੀ, ਪੁੱਟਵਾੜੀ, ਵਾਹ। ਅੱਛਾ ਵਾੜੀ ਪੁੱਟ ਦੇਣ ਵਾਲਾ, ਵਾਹ, ਕਿ ਪਟਵਾਰੀ ਦਾ ਜਿਹੜਾ ਵੇ ਨਾ ਨੌਕਰੀ, ਉਹ ਇਸ ਤਰ੍ਹਾਂ ਦੀ ਹੈ ਵੀ ਜਿਹਦੇ ਵਿੱਚ ਬਹੁਤ ਜ਼ਿਆਦਾ ਕਰਪਸ਼ਨ ਹੈ, ਲੁੱਟਮਾਰ ਹੈ। ਹਾਂਜੀ, ਵੇ ਕਿ ਇਹਦੇ ਚ ਇਹ ਦੱਸਿਆ ਗਿਆ ਕਿ ਜਿਹੜੇ ਅਖਤਿਆਰ ਵਾਲੇ ਲੋਕ ਨੇ, ਹਾਂਜੀ, ਉਹਨਾਂ ਦੇ ਘਰ ਵੀ ਅਗਰ ਅਯਾਸ਼ੀ ਯੂਸ਼ੀ ਨਾ ਹੋਵੇ, ਹਾਂਜੀ, ਤੇ ਫਿਰ ਉਹਨਾਂ ਦੇ ਉਸ ਅਖਤਿਆਰ ਦਾ ਫਾਇਦਾ ਕੀ ਹੈ? ਜੀ ਜੀ, ਹਾਂਜੀ। ਤੋ ਇਹ ਅਸਲ ਵਿੱਚ ਇੱਕ ਗੀਤ ਹੈ ਜਿਹੜਾ ਅਖਾਣ ਨਹੀਂ ਹੈ। ਠੀਕ ਠੀਕ ਠੀਕ। ਕਿਉਂਕਿ ਅਖਾਣ ਉਸੇ ਸੂਰਤ ਜਿਸ ਤਰ੍ਹਾਂ ਮੈਂ ਅਰਜ਼ ਕਰਨਾ ਇਹ ਹੁੰਦਾ ਹੈ ਕਿ ਕਿਸੇ ਵੀ ਗੱਲ ਦੇ ਫਾਇਦੇ ਯਾਨੀ ਜਦੋਂ ਉਹਨੂੰ ਬਿਆਨ ਕਰਦਾ ਹੈ ਤਾਂ ਉਹਦੇ ਨਾਲ ਹੋਣ ਵਾਲੇ ਫਾਇਦੇ ਜਾਂ ਨੁਕਸਾਨ ਨੂੰ ਵੀ ਬਿਆਨ ਕਰਦਾ ਹੈ। ਉਹ ਅਖਾਣ ਹੁੰਦਾ ਹੈ। ਤੇ ਇਹਦੇ 'ਚ ਇਹ ਹੀ ਆ ਵੀ ਜਿਹੜਾ ਤੁਸੀਂ ਮਤਲਬ ਇਹ ਅਖਤਿਆਰਾਂ ਦੀ ਨਜਾਇਜ਼ ਵਰਤੋਂ ਜਿਹੜੇ ਆਮ ਸਾਡੇ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਵਿੱਚ ਹੁੰਦੀ ਹੈ, ਹਾਂਜੀ, ਉਹਨਾਂ ਨਾਲ ਇਹਨੂੰ ਜੋੜਿਆ ਗਿਆ ਵੀ ਤੇਰੇ ਇੰਨੇ ਇਖਤਿਆਰ ਹੁੰਦਿਆਂ ਤੇ ਮੇਰਾ ਮੁੰਡਾ ਜਿਹੜਾ ਉਹ ਅੰਬ ਨੂੰ ਰੋਣ ਡਿੱਠਾ ਕਿ ਮੈਨੂੰ ਯਾਸ਼ੀ ਦੇ ਮੌਕੇ ਨਹੀਂ ਪਏ ਮਿਲਦੇ, ਹਾਂਜੀ, ਤੇ ਤੂੰ ਚੰਗਾ ਮਤਲਬ ਇਹ ਐਡੀ ਵੱਡੀ ਪੋਸਟ ਦੇ ਉੱਤੇ ਬੈਠਾ ਤੂੰ ਆ ਇਹਦੇ। ਲਓ ਜੀ ਸਰਦਾਰ ਭਰਾਓ, ਤੁਹਾਨੂੰ ਸਾਡੇ ਬਾਜਵਾ ਸਾਹਿਬ ਨੇ ਇਹਦੀ ਵੰਡ ਕਰ ਦਿੱਤੀ। ਬਾਜਵਾ ਸਾਹਿਬ ਦਾ ਪਹਿਲੇ ਤੇ ਇਹ ਫਰਮਾਨਾ ਹੈ ਕਿ ਇਹ ਅਖਾਣ ਨਹੀਂ, ਇੱਕ ਗੀਤ ਦੇ ਬੋਲ ਨੇ। ਦੂਜੀ ਗੁਜ਼ਾਰਿਸ਼ ਇਹ ਵੇ ਵੀ ਸਾਡਾ ਜਿਹੜਾ ਇਹ ਲਹਿੰਦਾ ਪੰਜਾਬ ਹੈ, ਇਹਦੇ ਪੂਰੇ ਪੰਜਾਬ ਸਾਡੇ ਦੇ ਸਦਰ ਨੇ ਪਟਵਾਰੀਆਨ ਦੀ ਜਿਹੜੀ ਅੰਜਮਨ ਹੈ, ਅੰਜਮਨ ਹੈ ਪਟਵਾਰੀਆਨ व ਕਾਨੂੰਨ ਗੋਇਆਨ। ਉਹਦੇ ਸਦਰ ਨੇ ਸ਼ਾਹਿਦ ਅਨਸਰ ਗੁਰਾਇਆ। ਉਹ ਸਾਡੇ ਬੜੇ ਪਿਆਰੇ ਦੋਸਤ ਨੇ, ਭਾਈ ਨੇ ਸਾਡੇ। ਉਹਨਾਂ ਇੱਕ ਦਫਾ ਗੱਲ ਸੁਣਾਈ ਸੀ ਕਿ ਪਟਵਾਰੀ ਇਸ ਕਦਰ ਬਾ ਇਖਤਿਆਰ ਹੁੰਦਾ ਹੈ ਕਿ ਪੰਜਾਬ ਗੌਰਮੈਂਟ ਦਾ ਮੌਕੇ ਦੇ ਉੱਤੇ ਆਪਣੇ ਹਲਕਾ ਪਟਵਾਰ ਦੇ ਵਿੱਚ ਪੰਜਾਬ ਗੌਰਮੈਂਟ ਦਾ ਜਿਹੜਾ ਪਟਵਾਰ ਦੇ ਹਲਕੇ ਦਾ ਇੰਚਾਰਜ ਹੈ, ਯਾਨੀ ਉਸ ਹਲਕਾ ਪਟਵਾਰ ਦੇ ਵਿੱਚ ਜਿਹੜੀ ਪੰਜਾਬ ਹਕੂਮਤ ਹੈ ਉਹ ਪਟਵਾਰੀ ਹੁੰਦਾ ਹੈ। ਜਿਵੇਂ ਪੂਰੇ ਜ਼ਿਲ੍ਹੇ ਦੇ ਵਿੱਚ ਪੰਜਾਬ ਹਕੂਮਤ ਡਿਪਟੀ ਕਮਿਸ਼ਨਰ ਹੁੰਦਾ ਹੈ ਜ਼ਿਲ੍ਹੇ ਦਾ, ਇਸੇ ਤਰ੍ਹਾਂ ਆਪਣੇ ਹਲਕਾ ਪਟਵਾਰ ਦੇ ਵਿੱਚ ਪੰਜਾਬ ਹਕੂਮਤ ਪਟਵਾਰੀ ਹੁੰਦਾ ਹੈ। ਪਟਵਾਰੀ ਨਾ ਸਿਰਫ ਜ਼ਮੀਨਾਂ ਦਾ ਹਿਸਾਬ ਰੱਖਦਾ ਬਲਕਿ ਜ਼ਿਮੀਂਦਾਰਾਂ ਦੀ ਆਮਦਨ, ਉਹਨਾਂ ਦੀ ਫਸਲ, ਉਹਨਾਂ ਦੇ ਪਿੰਡਾਂ ਦੇ ਵਿੱਚ ਆਉਣ ਜਾਣ ਵਾਲੀਆਂ ਸ਼ਖਸੀਅਤ, ਉੱਥੇ ਮਰਨ ਜਿਉਣ, ਉਹਦੇ ਹਲਕਾ ਪਟਵਾਰ ਦੇ ਵਿੱਚ ਜੋ ਕੁਝ ਵੀ ਵਕੂਅ ਪਜ਼ੀਰ ਹੁੰਦਾ ਉਹਨੇ ਉਹ ਸਾਰਾ ਕੁਝ ਸਰਕਾਰ ਦੇ ਜ਼ਿਲ੍ਹੀ ਇੰਤਜ਼ਾਮੀਆਂ ਦੇ ਨੋਟਿਸ 'ਚ ਲਿਆਉਣਾ ਹੁੰਦਾ ਹੈ। ਹੁਣ ਜਿੰਨੇ ਜ਼ਿਮੀਂਦਾਰ ਨੇ ਉਹਨਾਂ ਦੀਆਂ ਕਿੰਨੀਆਂ ਕਿੰਨੀਆਂ ਫਸਲਾਂ ਹੋਈਆਂ, ਉਹਨਾਂ ਦੇ ਬਾਗਾਤ ਜਿਹੜੇ ਨੇ ਉਹਨਾਂ ਦੇ ਵਿੱਚ ਕਿੰਨੇ ਫਲ ਲੱਗੇ ਉੱਗੇ, ਹਰ ਸ਼ੈ ਦਾ ਜੋ ਹਿਸਾਬ ਪਟਵਾਰੀ ਕੋਲ ਹੈ। ਤੇ ਐਡਾ ਬਾਇਖਤਿਆਰ ਹੁੰਦਿਆਂ ਆਇਆਂ ਸਾਰੇ ਪਟਵਾਰ ਹਲਕੇ ਦੇ ਬਾਗ ਵੀ ਉਹਦੇ ਮਤਹਿਤ, ਜ਼ਮੀਨਾਂ ਵੀ ਮਤਹਿਤ, ਤੇ ਘਰ ਦਾਣੇ ਨਾ ਹੋਣ ਜਾਂ ਬਾਲਾਂ ਨੂੰ ਫਲ ਨਾ ਲੱਭੇ। ਤੇ ਉਹ ਬਾਜਵਾ ਸਾਹਿਬ ਵਾਲੀ ਗੱਲ ਕਿ ਤੂੰ ਐਡਾ ਬਾਇਖਤਿਆਰ ਹੈ ਤੇ ਜ਼ਨਾਨੀ ਵਿੱਚੋਂ ਤੇ ਪਈ ਇਹ ਹੀ ਆਂਦੀ ਹੈ ਨਾ, ਬਾਲਾਂ ਦਾ ਤਾਂ ਰੋਣਾ ਹੀ ਹੈ, ਬਾਲ ਨੂੰ ਤੇ ਅੱਗੇ ਰੱਖਿਆ ਹੁੰਦਾ ਜ਼ਨਾਨੀਆਂ। ਆਖਣਾ ਹੋਏ ਚਾਹੁੰਦੀ ਏ ਭਈ ਤੂੰ ਐਡਾ ਵੱਡਾ ਚੌਧਰੀ ਤੇ ਪਟਵਾਰੀ ਹੈ ਤੇ ਮੈਨੂੰ ਸਹੀ ਅਯਾਸ਼ੀਆਂ ਦੇ ਮੌਕੇ ਨਹੀਂ ਮਿਲ ਰਹੇ, ਮੈਨੂੰ ਮੌਜਾਂ ਕਰਨ ਦੇ ਵਾਸਤੇ ਮੌਕੇ ਨਹੀਂ ਲੱਭਦੇ, ਤੇਰੇ ਇੰਨੇ ਬਾਇਖਤਿਆਰ ਹੋਣ ਦਾ ਕੀ ਫਾਇਦਾ ਹੈ? ਇਹ ਪਿਆਰਿਓ ਉਸ ਥਾਵਾਂ ਤੇ ਇਹੋ ਜਿਹੀ ਗੱਲ ਕਹੀ ਜਾਂਦੀ ਹੈ ਜਾਂ ਇਹ ਅਖਾਣ ਜਾਂ ਇਹ ਗੀਤ ਦਾ ਬੋਲ ਬੋਲਿਆ ਜਾਂਦਾ ਜਿੱਥੇ ਬਹੁਤ ਬਾਇਖਤਿਆਰ ਬੰਦੇ ਕੋਲੋਂ ਵੀ ਕੋਈ ਛੋਟਾ ਜਿਹਾ ਵੀ ਕੰਮ ਨਾ ਹੋ ਸਕਦਾ ਹੋਵੇ ਪਿਆ, ਤੇ ਉੱਥੇ ਫਿਰ ਆਖਦੇ ਨੇ। ਬਾਜਵਾ ਸਾਹਿਬ ਅਗਲਾ ਅਖਾਣ ਜਿਹੜਾ ਹੈ ਉਹ ਜੀ ਕੈਲਗਰੀ
ਹੂੰ ਕੈਨੇਡਾ ਤੋਂ ਜੀ ਜੀ ਤਰਿੰਦਰ ਸਿੰਘ ਹੋਰਾਂ ਸਾਨੂੰ ਭਿਜਵਾਇਆ ਹੈ। ਜੀ 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 ਅਖਾਨ ਇਸ ਤਰ੍ਹਾਂ ਜੀ ਵੀ ਧੀਏ ਨਹੀਂ ਤੂੰ ਕੰਨ ਕਰ ਹੂੰ ਤੇ ਨੂੰਹੇ ਨਹੀਂ ਤੂੰ ਚੱਜ ਕਰ। ਹੂੰ ਇਹਦਾ ਤਰਜਮਾ ਦੱਸੋ ਜੀ। ਹਾਂਜੀ, ਇਹ ਖਾਨ ਦਾ ਜਿਹੜਾ ਅਸਲੀ ਰੂਪ ਹੈ ਉਹ ਇਹ ਹੈ ਕਿ ਧੀਏ ਨਹੀਂ ਤੂੰ ਗੱਲ ਕਰ, ਨੂੰਹੇ ਨਹੀਂ ਤੂੰ ਕੰਨ ਧਰ। ਹਾਂ, ਧੀ ਕਿਸੇ ਦੀ ਮੰਦੀ ਨਹੀਂ, ਨੂੰਹ ਕਿਸੇ ਦੀ ਚੰਗੀ ਨਹੀਂ। ਵਾਹ ਵਾਹ ਵਾਹ। ਇਹਦੇ 'ਚ ਇਹ ਦੱਸਿਆ ਗਿਆ ਕਿ ਜਿਹੜੀਆਂ ਸੱਸਾਂ ਨੇ ਨਾ, ਹਾਂਜੀ, ਉਹ ਨੂੰਹਾਂ ਨਾਲੋਂ ਆਪਣੀਆਂ ਧੀਆਂ ਨੂੰ ਚੰਗਾ ਸਮਝਦੀਆਂ ਨੇ। ਹਾਂ ਹਾਂਜੀ, ਤੇ ਉਹਨੂੰ ਮਤਲਬ ਇਹ ਉਹਨੂੰ ਕੋਈ ਵੀ ਜਿਹੜੀ ਹੈ ਨਾ ਗੱਲ ਆਖਣਾ ਤੂੰ ਗੱਲ ਕਰ, ਤੇ ਨੂੰਹ ਨੂੰ ਆਖਣਾ ਤੂੰ ਕੰਨ ਰੱਖ ਕੇ ਤੇ ਸੁਣ ਵੀ ਇਹ ਆਂਦੀ ਕੀ ਹੈ। ਹਾਂ ਹਾਂਜੀ, ਯਾਨੀ ਤੂੰ ਬੋਲਣ ਵਾਲੀ ਬਣ ਜਾ, ਉਹਨੂੰ ਸੁਣਨ ਵਾਲੀ ਬਣਾ ਦੇ, ਉਹਨੂੰ ਗੂੰਗਿਆਂ ਕਰ ਦੇ ਕਿ ਉਹਨੂੰ ਇੱਥੇ ਬੋਲਣ ਦਾ ਕੋਈ ਅਧਿਕਾਰ ਨਹੀਂ। ਹਾਂ। ਹਾਂਜੀ, ਅਧਿਕਾਰ ਮੈਂ ਇਸ ਵਾਸਤੇ ਵਰਤਿਆ, ਜ਼ਰਾ ਉਹ ਵੀ ਉਧਰੋਂ ਆਇਆ ਨਾ। ਸਮਝ ਜਾ। ਅੱਛਾ ਅੱਛਾ। ਤੋ ਗੱਲ ਇਹ ਹੈ ਕਿ ਇਸ ਖਾਨ ਵਿੱਚ ਜਿਹੜੀ ਇਹ ਸਾਡਾ ਹੈ ਤੇ ਭੈੜਾ ਹੀ ਇਹ ਵਿਹਾਰ ਹੈ ਹਾਂ। ਕਿ ਜਿਹੜਾ ਸੱਸਾਂ ਦਾ ਜ਼ਬਰ ਦਾ ਥਾਣੇਦਾਰੀ ਮਾਹੌਲ ਹੈ, ਹਾਂ। ਉਹਦੀ ਨਿੰਦਿਆ ਕੀਤੀ ਗਈ ਹੈ। ਹਾਂ। ਭਈ ਨੂੰਹਾਂ ਜਿਹੜੀਆਂ ਨੇ ਨਾ ਉਹਨਾਂ ਨੂੰ ਮਤਲਬ ਇਹ ਏਡਾ ਚੰਗਾ ਨਹੀਂ ਸਮਝਦਾ। ਹਾਲਾਂ ਸਕੀਆਂ ਵੇਖੋ ਜੀ ਆਪਣੀਆਂ ਧੀਆਂ ਦੇ ਕਿਤੇ ਟੁੱਟ ਜਾਂਦੀਆਂ ਨੇ ਵੇਚ ਕੇ। ਹਾਂਜੀ, ਤੇ ਜਿਹੜੀਆਂ ਨੂੰਹਾਂ ਨੇ ਉਹਨਾਂ ਹੀ ਤੁਹਾਨੂੰ ਔਖੇ ਵੇਲੇ ਕਿਤੇ ਵੇਖੋ ਨਾ, ਜ਼ਿੰਦਗੀ ਦਾ ਕਾਹਦਾ ਪਤਾ ਹੈ ਕਿਹੜੇ ਵੇਲੇ ਸਾਹ ਬਰੋਬਰ ਹੋ ਜਾਣੇ ਨੇ, ਤੇ ਉਸ ਵੇਲੇ ਮੂੰਹ 'ਚ ਪਾਣੀ ਪਾਣ ਲਈ ਤੇ ਨੂੰਹ ਹੀ ਕੋਲ ਹੋਣਾ ਹੈ। ਆਹ ਧੀ ਨੂੰ ਤੇ ਕਿਤੇ ਟੈਲੀਫੋਨ ਜਾਣਾ ਹੈ ਤੇ ਫੇਰ ਹੀ ਉਹਨੇ ਕਿਤੇ ਆਉਣਾ ਹੈ ਨਾ। ਆ ਤੇ ਜਿਚਰਾਂ ਨੂੰ ਉਹਨੇ ਰਲਣਾ ਉਚਰਾਂ ਨੂੰ ਹੋਰ ਉਚਰਾਂ ਨੂੰ ਦਿਲ ਕਰੇ ਸਾਹ ਬਰੋਬਰ ਹੋ ਗਿਆ ਹਾਂ ਜੀ। ਤੇ ਇਸ ਵਾਸਤੇ ਸੱਸਾਂ ਨੂੰ ਚਾਹੀਦਾ ਹੈ ਵੀ ਉਹ ਕੈਰੀ ਅੱਖੇ ਨਾ ਵੇਖਣ ਨੂੰਹਾਂ ਵੱਲ, ਉਹ ਉਹਨਾਂ ਨਾਲ ਬਣਾ ਕੇ ਰੱਖਣ, ਉਹਨਾਂ ਨੂੰ ਧੀਆਂ ਦੀ ਤਰ੍ਹਾਂ ਜਾਣਨ, ਕਿਉਂਕਿ ਔਖੇ ਭਾਰੇ ਵੇਲੇ ਸਾਂਭਣ ਸੰਭਾਲਣ ਤੇ ਉਹਨਾਂ ਹੀ ਸਾਰਾ ਕਰਨਾ ਹੈ। ਇਸ ਤਰ੍ਹਾਂ ਹਾਂਜੀ, ਲੇਕਿਨ ਇਸ ਖਾਨ ਵਿੱਚ ਜੇ ਟਿਚਕਰ ਕੀਤੀ ਗਈ ਹੈ ਕਿ ਜਿਹੜੀਆਂ ਸੱਸਾਂ ਨੇ ਉਹ ਆਂਦੀਆਂ ਨੇ ਵੀ ਧੀਏ ਤੂੰ ਗੱਲ ਕਰ, ਤੇਰੀ ਗੱਲ ਉੱਤੇ ਰਵੇ, ਇਸ ਵਾਸਤੇ ਵੀ ਤੇਰੀ ਗੱਲ ਨਾ ਕੋ ਟੋਕੇ। ਔਰ ਜਿਹੜੀਆਂ ਮਾਵਾਂ ਇਹ ਗੱਲ ਕਰਦੀਆਂ ਨੇ ਉਹ ਆਪਣੀਆਂ ਧੀਆਂ ਨੂੰ ਵਿਗਾੜ ਲੈਂਦੀਆਂ ਨੇ, ਉਹਨਾਂ ਨੂੰ ਮੱਤ ਦੇਣੀ ਚਾਹੀਦੀ ਹੈ। ਧੀ ਨੇ ਵੀ ਕਿਸੇ ਦੀ ਜਾ ਕੇ ਨੂੰਹ ਬਣਨਾ ਹੈ, ਉਹਨੇ ਕਿਸੇ ਦੇ ਘਰ ਜਾਣਾ ਹੈ, ਉਹਨੂੰ ਸੁਲੱਖਣੀ ਮੱਤ ਦਿੱਤੀ ਹੋਵੇ, ਉਹਨੂੰ ਮਤਲਬ ਇਹ ਥਾਣੇਦਾਰੀ ਦਾ ਸੁਭਾਅ ਨਾ ਸਿਖਾਇਆ ਜਾਵੇ, ਉਹਨੂੰ ਇਹ ਅੱਜ ਦੀ ਸਿਖਾਈ ਜਾਏ ਕਿ ਤੂੰ ਜਿੱਥੇ ਜਾਣਾ ਜਾ ਕੇ ਆਪਣੇ ਆਪ ਨੂੰ ਉਸ ਮਾਹੌਲ ਦੇ ਵਿੱਚ ਤੂੰ ਮਤਲਬ ਇਹ ਰਹਿਣ ਦੀ ਜਾਚ ਸਿੱਖਣੀ ਹੈ। ਹਾਂਜੀ, ਤੇ ਗੱਲ ਇਹ ਹੈ ਇਸ ਵਾਸਤੇ ਤੇ ਇਹਦੇ 'ਚ ਅਗਲੇ ਸਹੀ ਦੱਸਿਆ ਗਿਆ ਭਈ ਧੀ ਕਿਸੇ ਦੀ ਮੰਦੀ ਨਹੀਂ ਤੇ ਨੂੰਹ ਕਿਸੇ ਦੀ ਚੰਗੀ ਨਹੀਂ। ਮਤਲਬ ਇਹ ਸੱਸਾਂ ਹਮੇਸ਼ਾ ਆਪਣੀ ਧੀ ਨੂੰ ਤੇ ਬੁਰਾ ਨਹੀਂ ਸਮਝਦੀਆਂ ਤੇ ਕਦੀ ਕਿਤੇ ਆਪਣੀ ਨੂੰਹ ਨੂੰ ਚੰਗਾ ਨਹੀਂ ਸਮਝਦੀਆਂ। ਔਰ ਇਹ ਵਿਹਾਰ ਜਿਹੜਾ ਚੰਗਾ ਵਿਹਾਰ ਨਹੀਂ। ਨਹੀਂ ਲਓ ਜੀ ਪਿਆਰਿਓ, ਵੇਖੋ ਕਿੰਨੀ ਖੂਬਸੂਰਤ ਗੱਲ ਹੈ ਸਾਡੀਆਂ ਧੀਆਂ ਦੇ ਵਾਸਤੇ, ਸਾਡੀਆਂ ਭੈਣਾਂ ਵਾਸਤੇ ਇਹਦੇ 'ਚ ਬੜੀ ਵੱਡੀ ਮੱਤ ਹੈ। ਭਈ ਆਪਣੀ ਧੀ ਨੂੰ ਇੱਕ ਤੇ ਵਿਗਾੜੋ ਨਾ, ਸਿਰੇ ਨਾ ਚਾੜੋ। ਨੂੰਹ ਦਾ ਅਦਬ ਕਰੋਗੇ ਤੇ ਤੁਹਾਡੀ ਬੱਚੀ ਵੀ ਕੱਲ ਨੂੰ ਕਿਸੇ ਦੀ ਨੂੰਹ ਬਣ ਕੇ ਜਦੋਂ ਜਾਏਗੀ ਤੇ ਅੱਲਾ ਦੇ ਹੁਕਮ ਦੇ ਨਾਲ ਉਹਦੀ ਵੀ ਕੋਈ ਇੱਜ਼ਤ ਆਦਰ ਕਰੇਗਾ। ਕਿਉਂ ਕਿ ਇਹ ਇੱਕ ਅੱਲਾ ਪਾਕ ਦਾ ਅਸੂਲ ਹੈ, ਜੋ ਅਸਾਂ ਬੀਜਣਾ ਉਹੀ ਅਸਾਂ ਵੱਢਣਾ। ਬਾਈਵਾ ਸਾਹਿਬ ਸਿੰਧ ਦਾ ਸ਼ਹਿਰ ਹੈ ਨਵਾਬ ਸ਼ਾਹ, ਸਾਡੇ ਆਪਣੇ ਸਿੰਧ ਦਾ। ਹਾਂਜੀ ਹਾਂਜੀ। ਉੱਥੋਂ ਜਨਾਬ ਸਾਬਰ ਅਲੀ ਚਾਂਡੀਓ ਸਾਡਾ ਬੜਾ ਪ੍ਰੋਗਰਾਮ ਵੇਖਦੇ ਨੇ, ਬੜੀ ਸਲਾਹਨਾ ਕਰਦੇ ਨੇ ਜੀ ਜੀ ਜੀ। ਉਹਨਾਂ ਅਖਾਨ ਭਜਵਾਇਆ ਜੀ ਕਿ ਨਵਾਂ ਨਮਾਜ਼ੀ ਤੇ ਪਾਣੀ ਦਾ ਉਜਾੜਾ। ਹਾਂਜੀ, ਇਹਦਾ ਤਰਜਮਾ ਦੇ ਹਨ ਦੱਸੋ। ਹਾਂਜੀ, ਇਹ ਚਾਂਡੀਆ ਸਾਹਿਬ ਜਿਹੜੇ ਨੇ ਸਿੰਧ ਵਿੱਚ ਨਾ ਚਾਂਡੀਓ ਆਖਦੇ ਨੇ, ਕਿਉਂਕਿ ਆਖਰ ਤੇ ਜਿਹੜੀ ਵਾਓ ਲੱਗਦੀ ਹੈ ਨਾ, ਹਾਂਜੀ, ਉਹ ਜਿੱਥੇ ਸਾਡਾ ਅਲਫ ਲੱਗਦਾ ਨਾ, ਇਹ ਜੱਟਾਂ ਦਾ ਇੱਕ ਕਬੀਲਾ ਚਾਂਡੀਆ ਜਿਹੜਾ ਜੀ, ਤੇ ਉਹ ਨਾ ਉਹ ਚਾਂਡੀਓ ਆਖਦੇ ਨੇ, ਅਸੀਂ ਉਹਨੂੰ ਚਾਂਡੀਆ ਆਖਦੇ ਹਾਂ। ਠੀਕ ਠੀਕ। ਤੇ ਇਹ ਖਾਨ ਜਿਹੜਾ ਜੀ ਇਹ ਦੱਸਿਆ ਗਿਆ ਵੀ ਨਵਾਂ ਕੰਮ ਕੋਈ ਵੀ ਬੰਦਾ ਜਦੋਂ ਸਿੱਖਦਾ ਨਾ ਜੀ, ਤੇ ਉਦੋਂ ਹਾਲੀ ਚੁੱਕੇ ਉਹ ਸਿੱਖਣ ਦੇ ਮਸਲੇ ਵਿੱਚ ਲੰਘਦਾ ਹੁੰਦਾ ਹੈ। ਇਸ ਵਾਸਤੇ ਉਹਦੇ 'ਚ ਨਾ ਮਸਨ ਉਹ ਨੁਕਸਾਨ ਬੜੇ ਕਰਦਾ ਛੋਟੇ ਛੋਟੇ। ਹਾਂਜੀ, ਕਿਉਂਕਿ ਉਹਨੂੰ ਹਾਲੀ ਪੂਰਾ ਮਤਲਬ ਕੁੰਝ ਕੇ ਕੰਮ ਨੂੰ ਕਰਨ ਦੀ ਜਾਚ ਨਹੀਂ ਆਈ ਹੁੰਦੀ। ਅੱਛਾ, ਔਰ ਸੁਚੱਜ ਨਾਲ ਕਿ ਕਿੱਥੋਂ ਕਿੱਥੋਂ ਕਿਰਸਾਂ ਕਰਨੀਆਂ ਨੇ, ਕਿਵੇਂ ਕਿਵੇਂ ਕੰਮ ਨੂੰ ਕਰਨਾ ਹੈ, ਯਾਨੀ ਥੋੜੀ ਜਿਹਨੂੰ ਆਂਦੇ ਨੇ ਕਿ ਮਤਲਬ ਥੋੜੇ ਤੋਂ ਥੋੜੇ ਸੋਰਸਿਸ ਲਾ ਕੇ ਵੱਧ ਤੋਂ ਵੱਧ ਯੂਟਿਲਿਟੀ ਇਕਨੋਮਿਕਸ ਦੇ ਕਾਨੂੰਨ ਦੇ ਮੁਤਾਬਕ ਕਿਵੇਂ ਲੱਭਣੀ ਹੈ, ਹਾਸਲ ਕਰਨੀ ਹੈ। ਤੋ ਉਹ ਫਿਰ ਜਦੋਂ ਹਾਲੀ ਇਹ ਸਿੱਖ ਹੁੰਦਾ ਨਾ, ਸਿੱਖ ਦਾ ਮਤਲਬ ਹੁੰਦਾ ਜਿਹੜਾ ਅਨਟ੍ਰੇਨਡ ਹੈ, ਅਨਟ੍ਰੇਨਡ, ਜਿਹੜਾ ਹਾਲੀ ਸਿੱਖਿਆ ਨਹੀਂ, ਜਿਹੜਾ ਹਾਲੀ ਸਿੱਖਿਆ ਨਹੀਂ ਹੁੰਦਾ।
ਤੇ ਉਹ ਫਿਰ ਇਸ ਤਰ੍ਹਾਂ ਹੀ ਕਰਦਾ, ਸਗਵਾਂ ਇੰਝ ਹੀ ਹੁੰਦਾ ਜਿਵੇਂ ਬੰਦਾ ਇੱਕ ਨਵਾਂ ਨਮਾਜ਼ ਪੜ੍ਹਨ ਲੱਗੇ ਨਾ, ਤੇ ਉਹ ਵੁਜ਼ੂ ਕਰਨ ਲੱਗੇ ਦਿਲ ਕਰੇ ਤੇ ਟੂਟੀ ਖੋਲ ਛੜੇ ਤੇ ਕੋਈ ਘੰਟਾ ਲੱਗਾ ਰਹੇ ਤੇ ਚੋਖਾ ਸਾਰਾ ਅੱਧੀ ਟੈਂਕੀ ਪਾਣੀ ਦੀ ਜਿਹੜੀ ਇਹ ਜ਼ਾਇਆ ਕਰ ਛੜੇ ਜੀ। ਤੋ ਇਹਦੇ ਚ ਮੱਤ ਇਹ ਦਿੱਤੀ ਗਈ ਹੈ ਕਿ ਕੋਈ ਵੀ ਬੰਦਾ ਜਿਹੜਾ ਪੂਰਾ ਕਿਸੇ ਮਸਲੇ ਦਾ ਮਾਹਿਰ ਨਹੀਂ ਨਾ ਹੁੰਦਾ, ਪੂਰਾ ਮਹਾਗਿਆਨੀ ਨਹੀਂ ਹੁੰਦਾ, ਪੂਰਾ ਉਤਮ ਜਾਣੂ ਨਹੀਂ ਹੁੰਦਾ, ਜਾਣੂ ਨਹੀਂ ਹੁੰਦਾ, ਉਹ ਕੋਈ ਵੀ ਕੰਮ ਸਿੱਖਣ ਲੱਗਿਆ ਛੋਟੇ ਛੋਟੇ ਅਜਾੜੇ ਬੜੇ ਕਰਦਾ ਹੈ। ਮਤਲਬ ਇਹ ਹੈ ਕਿ ਨੁਕਸਾਨ ਬੜੇ ਕਰਦਾ ਹੈ। ਠੀਕ ਇਹ ਹੈ ਇਹਦੇ ਚ ਮਤ ਦੀ। ਬਾਜਵਾ ਸਾਹਿਬ ਤੁਸੀਂ ਫਰਮਾਇਆ ਕਿ ਅਸਿੱਖ ਦਾ ਮਤਲਬ ਹੁੰਦਾ ਹੈ ਜਿੰਨੇ ਕੁਝ ਸਿੱਖਿਆ ਨਾ ਹਾਲੀ ਹੋਵੇ, ਅਣਜਾਣ ਜਿਹੜਾ ਹੁੰਦਾ ਹੈ। ਤੇ ਇਹਦਾ ਮਤਲਬ ਇਹ ਜਿਹੜੇ ਸਾਡੇ ਸਿੱਖ ਭਰਾ ਨੇ ਇਹਨਾਂ ਸਭ ਕੁਝ ਸਿੱਖਿਆ ਹੁੰਦਾ। ਬਿਲਕੁਲ, ਇਹਨਾਂ ਨੂੰ ਵੇਖੋ ਜੀ, ਇਹ ਗੁਰੂ ਦੇ ਸਿੱਖ ਨੇ, ਗੁਰੂ ਦੇ ਸਰਟੀਫਾਈਡ ਨੇ, ਗੁਰੂ ਦੇ ਪੂਰੇ ਟ੍ਰੇਨਿੰਗ ਯਾਫਤਾ ਨੇ। ਵਾਹ ਹਾਂਜੀ, ਜਿਹੜਾ ਗੁਰੂ ਦਾ ਉਹਦੀਆਂ ਦਸੀਆਂ ਜਿਹੜੀਆਂ ਪਿਰਤਾਂ ਪਾਈਆਂ ਨੇ, ਪੈੜਾਂ ਪਾਈਆਂ ਨੇ, ਉਹਨਾਂ ਉੱਤੇ ਪੂਰਾ ਚੱਲਦਾ ਉਹ ਸਿੱਖੇ। ਆਹਾ ਹਾਂਜੀ, ਜਿਹੜਾ ਗੁਰੂ ਦੇਵ ਜੀ ਦੇ ਹੁਕਮਾਂ ਤੇ ਨਹੀਂ ਪੂਰਾ ਉਤਰਦਾ, ਹਾਂਜੀ, ਉਹ ਫਿਰ ਅਸਿੱਖ ਹੋਇਆ ਨਾ। ਫਿਰ ਹਾਂਜੀ ਹਾਂਜੀ ਹਾਂਜੀ। ਆਓ ਵੇਖੋ ਜੀ, ਉਹ ਉਹਨਾਂ ਚਿਰ ਸਿੱਖੇ ਜਿੰਨਾ ਚਿਰ ਗੁਰੂ ਦੇ ਹੁਕਮ ਦੀ ਪਾਲਣਾ ਦੇ ਵਿੱਚ ਉਹ ਪੂਰੀ ਪਾਲਣਾ ਨਹੀਂ ਕਰਦਾ ਜੋ ਵੀ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਕਿਹਾ ਹੈ। ਲਓ ਜੀ ਪਿਆਰਿਓ, ਤੁਸੀਂ ਬਾਬਾ ਜੀ ਦੀਆਂ ਗੱਲਾਂ ਸੁਣੀਆਂ ਕਿ ਨਵਾਂ ਨਮਾਜ਼ੀ ਤੇ ਪਾਣੀ ਦਾ ਉਜਾੜਾ। ਬੜੀ ਪਿਆਰੀ ਗੱਲ ਕੀਤੀ ਉਹਨਾਂ ਨੇ ਭਈ ਨਵਾਂ ਜਦੋਂ ਬੰਦਾ ਕੋਈ ਕੰਮ ਕਰਨ ਲੱਗਦਾ ਨਾ ਤੇ ਉਹਨੂੰ ਹਾਲੀ ਜਾਂਚ ਪੂਰੀ ਨਹੀਂ ਨਾ ਹੁੰਦੀ ਉਸ ਕੰਮ ਦੀ, ਤੇ ਉਹਦੇ ਹੱਥੋਂ ਫਿਰ ਨੁਕਸਾਨ ਵੀ ਹੁੰਦੇ ਨੇ। ਤੇ ਦੂਜਾ ਚਾਈ ਵੀ ਬੰਦਾ ਜਿਹੜਾ ਨਾ ਜੀ ਕਈ ਵਾਰੀ ਬਹੁਤ ਸਾਰਾ ਨੁਕਸਾਨ ਕਰ ਬੈਂਦਾ। ਸਾਡੇ ਆਪਣੇ ਪਿਆਰੇ ਮਜ਼ਹਬ ਦੇ ਵਿੱਚ ਵੀ ਸਾਡੇ ਪਿਆਰੇ ਨਬੀ ਪਾਕ ਵੀ ਫਰਮਾਇਆ ਕਿ ਵਜ਼ੂ ਕਰੋ, ਬੜਾ ਸੋਹਣਾ ਬਣਾ ਸਵਾਰ ਕੇ ਕਰੋ, ਸੁਨਨਤ ਮੁਬਾਰਕ ਦੇ ਮੁਤਾਬਕ ਕਰੋ, ਲੇਕਿਨ ਪਾਣੀ ਦਾ ਅਸਰਾਫ ਜਿਹੜਾ ਉਹਦੀ ਇਜਾਜ਼ਤ ਨਹੀਂ ਦਿੱਤੀ ਗਈ। ਪਾਣੀ ਵੀ ਅੱਲਾਹ ਪਾਕ ਦੀ ਨਿਹਮਤ ਹੈ ਔਰ ਇਹਦੀ ਸੰਭਾਲ ਕਰਨੀ ਚਾਹੀਦੀ ਹੈ। ਬਾਜਵਾ ਸਾਹਿਬ ਯਸ਼ਪਾਲ ਸਹਿਗਲ ਹੋਰੀ ਪੁੱਛਦੇ ਨੇ ਭਈ ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਖ ਨਾ ਬੁਖਾਰੇ। ਹਾਂਜੀ ਹਾਂਜੀ, ਇਹਦੀ ਆਂਦੇ ਨੇ ਵੰਡ ਕਰੋ ਜੀ। ਇਹਨਾਂ ਜੀ ਛੱਜੂ ਭਗਤ ਜੀ ਹੋਏ ਨੇ, ਦਰਵੇਸ਼ ਆਦਮੀ ਸਨ, ਲਾਹੌਰ ਚ ਰਹਿੰਦੇ ਸਨ ਜੀ। ਤੇ ਪੁਰਾਣਾ ਜ਼ਮਾਨਾ ਸੀ, ਤਕਰੀਬਨ ਸਿੱਖਾਂ ਦਾ ਵੀ ਤੋਂ ਵੀ ਥੋੜਾ ਜਿਹਾ ਪਹਿਲਾਂ ਦਾ ਜ਼ਮਾਨਾ ਸੀ ਜੀ। ਤੇ ਉਹ ਆਏ ਗਏ ਦੀ ਸਾਰਿਆਂ ਦੀ ਟਹਿਲ ਕਰਦੇ ਸਨ ਜੀ। ਜਿਹੜਾ ਬੰਦਾ ਵੀ ਜਾਏ ਉਹਦੇ ਨਾਲ ਪਿਆਰ ਕਰਦੇ ਸਨ, ਕਿਸੇ ਦਾ ਮਜ਼ਹਬ ਨਹੀਂ ਸਨ ਪੁੱਛਦੇ। ਵਾਹ। ਹਾਂਜੀ, ਕਿਸੇ ਦੀ ਜ਼ਾਤ ਨਹੀਂ ਸਨ ਪੁੱਛਦੇ। ਵਾਹ। ਹਾਂਜੀ, ਜਿਹੜਾ ਵੀ ਜਾਂਦਾ ਸੀ ਉਹਦੀ ਸੇਵਾ ਕਰਦੇ ਸਨ ਤੇ ਚੁਬਾਰੇ ਤੇ ਰਹਿੰਦੇ ਸਨ। ਤੇ ਲੋਕਾਂ ਜਾ ਕੇ ਉਹਨਾਂ ਕੋਲ ਬਹਿਣਾ ਤੇ ਲੋਕਾਂ ਨੂੰ ਬੜਾ ਸਕੂਨ ਲੱਭਣਾ, ਆਨੰਦ ਲੱਭਣਾ। ਹਾਂਜੀ, ਤੇ ਉਥੋਂ ਫਿਰ ਇਹ ਗੱਲ ਬਣ ਗਈ ਕਿ ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਖ ਨਾ ਬੁਖਾਰੇ। ਕਿਉਂਕਿ ਉਹ ਮੁਗਲਾਂ ਦੇ ਦੌਰ 'ਚ ਬਲਖ ਤੇ ਬੁਖਾਰੇ ਨੂੰ ਉਹ ਹਾਕਮਾਂ ਦੀ ਥਾਂ ਸੀ ਨਾ ਰਹਿਣ ਦੀ, ਕਿਉਂਕਿ ਇਹ ਜਿੰਨੇ ਮੁਗਲ ਸਨ ਲੁਟੇਰੇ ਸਾਡੇ ਤੇ ਰਾਜ ਕਰਨ ਵਾਲੇ ਸਾਰੇ ਬਲਖ ਬੁਖਾਰਿਓਂ ਆਏ ਸਨ। ਤੇ ਬਲਖ ਬੁਖਾਰੇ ਨੂੰ ਬੜੀ ਆਦਰ ਵਾਲੀ ਥਾਂ ਸਮਝਿਆ ਜਾਂਦਾ ਸੀ ਕਿਉਂਕਿ ਉਹਨਾਂ ਦੇ ਹਾਕਮ ਉੱਥੋਂ ਆਏ ਸਨ। ਤੋ ਸਮਝਦੇ ਹਨ ਕਿ ਉਹ ਬੜੀ ਆਨੰਦ ਵਾਲੀ ਥਾਂ ਹੈ ਬਲਖ ਬੁਖਾਰਾ। ਅਗਰ ਉਹ ਏਡੀ ਆਨੰਦ ਵਾਲੀ ਥਾਂ ਹੁੰਦੀ ਤਾਂ ਉਹ ਇੱਥੇ ਸਾਨੂੰ ਲੁੱਟਣ ਕਿਉਂ ਆਉਂਦੇ? ਹਾਂਜੀ, ਉੱਥੋਂ ਛੱਡ ਕੇ ਉਹ ਇੱਥੇ ਕਿਉਂ ਆਉਂਦੇ? ਲੇਕਿਨ ਇਹ ਤਾਕਤ ਦੁਨੀਆ ਦਾ ਕਾਨੂੰਨ ਹੈ ਕਿ ਦੁਨੀਆ ਮੰਨਦੀ ਜ਼ੋਰਾਂ ਨੂੰ, ਲੱਖ ਲਾਨਤ ਤੇ ਕਮਜ਼ੋਰਾਂ ਨੂੰ। ਤੇ ਕਮਜ਼ੋਰ ਹੋਣਾ ਬੜਾ ਪਾਪ ਹੈ। ਜਿਹੜਾ ਵੀ ਬੰਦਾ ਕਮਜ਼ੋਰ ਹੋਏਗਾ, ਕੋਈ ਸ਼ਾਇਦ ਤੁਸੀਂ ਕੋਈ ਪੁਰਜ਼ਾ ਗੱਡੀ ਦਾ ਕਮਜ਼ੋਰ ਹੋਏਗਾ ਟੁੱਟ ਜਾਏਗਾ, ਤੁਹਾਡੇ ਜਿਸਮ ਦਾ ਕੋਈ ਹਿੱਸਾ ਕਮਜ਼ੋਰ ਹੋ ਜਾਏਗਾ, ਉਹ ਕੰਮ ਕਰਨਾ ਛੱਡ ਜਾਏਗਾ। ਤੇ ਕਮਜ਼ੋਰ ਨਹੀਂ ਹੋਣਾ ਚਾਹੀਦਾ। ਕਮਜ਼ੋਰੀ ਜਿਹੜੀ ਹੈ ਸਭ ਤੋਂ ਵੱਡਾ ਪਾਪ ਹੈ। ਤੇ ਹਾਕਮ ਵੀ ਜਿਹੜਾ ਨਾ ਉਹਨੂੰ ਪੂਰਾ ਬਾਦਸ਼ਾਹੀ ਗਰਮ ਦੀ ਜਿਸ ਤਰ੍ਹਾਂ, ਹਾਂਜੀ, ਤੇ ਅਗਰਾਈ ਬੇਸ਼ਰਮ ਦੀ ਤੇ ਭਾਈ ਵਾਲੀ ਧਰਮ ਦੀ। ਅੱਛਾ, ਤੋ ਬਾਦਸ਼ਾਹ ਵੀ ਪੂਰਾ ਡੰਡੀ ਪੱਟੀ ਕਾਇਮ ਹੋਣਾ ਚਾਹੀਦਾ। ਅਗਰ ਡੰਡੀ ਪੱਟੀ ਕਾਇਮ ਹੁੰਦਾ ਤੇ ਇਬਰਾਹਿਮ ਲੋਧੀ ਦੀ 2 ਲੱਖ ਫੌਜ ਨੂੰ, ਬਾਬਰ ਦੀ 12,000 ਫੌਜ ਪਾਣੀਪਤ ਦੇ ਮੈਦਾਨ 'ਚ 12 ਵਜੇ ਨੂੰ ਉਹਨਾਂ ਨੇ ਲੰਮਿਆ ਪਾ ਲਿਆ। 2 ਲੱਖ ਫੌਜ ਲੰਮੀ ਪਾ ਲਈ, 12,000 ਨੇ। ਤੇ ਇਹਦਾ ਮਤਲਬ ਇਹ ਕਿ ਉਹ ਡੰਡੀ ਪੱਟੀ ਕਾਇਮ ਨਹੀਂ ਸਨ। ਹਾਂਜੀ ਪਿਆਰਿਓ, ਬਾਜਵਾ ਸਾਹਿਬ ਨੇ ਬੜਾ ਹੀ ਖੂਬਸੂਰਤ ਅੰਦਾਜ਼ 'ਚ ਦੱਸਿਆ ਕਿ ਛੱਜੂ ਭਗਤ ਦੇ ਚੁਬਾਰੇ ਦੇ ਉੱਤੇ ਜਾ ਕੇ ਬਹਿਣ ਵਾਲੇ, ਉਸ ਭਗਤ ਦੀ ਮਹਿਫਲ ਦਾ ਆਨੰਦ ਮਾਣਨ ਵਾਲੇ ਜਿਹੜੇ ਲੋਕ ਸਨ, ਜਿਹੜਾ ਉੱਥੇ ਜਾ ਕੇ ਉਹਨਾਂ ਨੂੰ ਸੁੱਖ ਸਕੂਨ ਲੱਭਦਾ ਸੀ, ਉਹ ਹੋਰ ਕਿਤੇ ਵੀ ਨਹੀਂ ਸੀ ਲੱਭਦਾ। ਹਜ਼ਰਤ ਅੱਲਾਮਾ ਇਕਬਾਲ ਦਾ ਵੀ ਇੱਕ ਬੜਾ ਹੀ
खूबसूरत शेर मैनू याद आ गया है, ना ताजो तख्त ना लश्करो सिपाह में है, जो बात मर्द कलंदर की बार गाह में है। प्यारिओ, अल्लाह वालियां दे हजूर जाके बह के उन्हां दी सोबत दे विच गल्लां बातां उन्हां कोलों सिख के और इखलाक अपना दुरुस्त करके और इंसानियत दा एहतराम उथों सिख के ਜਿਹੜਾ ਕਲਬੀ ਤੇ ਦਿਲੀ ਸਕੂਨ ਮਿਲਦਾ ਹੈ, ਉਹ ਹੋਰ ਕਿਤੇ ਵੀ ਨਹੀਂ ਮਿਲਦਾ। ਅੱਛਾ ਬਾਜਵਾ ਸਾਹਿਬ, ਇੱਕ ਗੱਲ ਮੈਂ ਹਜ਼ੂਰ ਤੁਹਾਡੇ ਨੋਟਿਸ ਵਿੱਚ ਲਿਆਉਣੀ ਭੁੱਲ ਗਿਆ ਕਿ ਇਹ ਯਸ਼ਪਾਲ ਸਹਿਗਲ ਜਿਨ੍ਹਾਂ ਨੇ ਇਹ ਅਖਾਣ ਭਿਜਵਾਇਆ, ਤੁਸੀਂ ਹੁਣੇ ਉਹਦਾ ਤਰਜਮਾ ਕੀਤਾ ਵੀ ਜੋ ਸੁਖ ਛੱਜੂ ਭਗਤ ਦੇ ਚਬਾਰੇ ਨਾ ਬਲਖ ਨਾ ਬੁਖਾਰੇ। ਹਾਂਜੀ ਹਾਂਜੀ, ਇਹਨਾਂ ਦਾ ਇੱਕ ਹੋਰ ਤਾਰਫ ਹੈ ਜਿਹੜਾ ਉਹਨਾਂ ਨੇ ਆਪਣੇ ਕਮੈਂਟ 'ਚ ਸਾਨੂੰ ਲਿਖਿਆ ਸੀ ਔਰ ਉਹ ਬੜਾ ਅਹਿਮ ਹੈ। ਉਹ ਤਾਰਫ ਇਹ ਵੇ ਕਿ ਯਸ਼ਪਾਲ ਸਹਿਗਲ ਹੋਰੀ ਫਰਮਾਉਂਦੇ ਨੇ ਵੀ ਮੈਂ ਉਸ ਪਿੰਡ ਦਾ, ਉਸ ਸ਼ਹਿਰ ਦਾ ਰਹਿਣ ਵਾਲਾ ਜਿੱਥੋਂ ਦਾ ਊਧਮ ਸਿੰਘ ਸੀ। ਹਾਂਜੀ, ਜਿਨੇ ਕਿ ਉਹ ਜਨਰਲ ਡਾਇਰ ਦੇ ਕੋਲੋਂ ਜਾ ਕੇ ਜਲਿਆਂ ਵਾਲੇ ਬਾਗ ਵਾਲਾ ਜਿਹੜਾ ਕਾਂਡ ਹੋਇਆ ਸੀ ਉਹਦਾ ਜਨਾਬ ਉਹਨੇ ਬਦਲਾ ਲਿਆ। ਹਾਂਜੀ ਹਾਂਜੀ, ਉਹ ਬੜਾ ਸੂਰਮਾ ਔਰ ਬੜਾ ਸਾਡੇ ਦੇਸ਼ ਪੰਜਾਬ ਦਾ ਹੀਰੋ ਸੀ। ਹਾਂਜੀ, ਊਧਮ ਸਿੰਘ ਜਿਹੜਾ ਜੀ ਬੜਾ ਵੱਡਾ ਨਾਂ ਹੈ ਔਰ ਬੜਾ ਸੁਚਲ ਤੇ ਸੰਪੂਰਨ ਪੰਜਾਬੀ ਸੀ। ਵਾਹ ਹਾਂਜੀ, ਜਿਨੇ ਮਤਲਬ ਇਹ ਕਿ ਜਦੋਂ ਜਲਿਆਂ ਵਾਲੇ ਬਾਗ ਦੀ ਦੁਰਘਟਨਾ ਹੋਈ ਹੈ ਜੀ, ਉਸ ਵੇਲੇ ਮਤਲਬ ਇਹ ਛੋਟਾ ਜਿਹਾ ਸੀ ਔਰ ਉਹ ਜਿਹੜਾ ਅੰਮ੍ਰਿਤਸਰ 'ਚ ਜਿੱਥੇ ਮੇਲਾ ਲੱਗਦਾ ਹੈ ਜੀ, ਉਹ ਜਲਿਆਂ ਵਾਲਾ ਬਾਗ ਤਿੰਨਾਂ ਪਾਸਿਆਂ ਤੋਂ ਬੰਦ ਸੀ, ਬੜਾ ਸੌੜਾ ਜਿਹਾ ਰਾਹ ਸੀ ਨਿਕਲਣ ਦਾ ਜੀ। ਉੱਥੇ ਲੋਕੀ ਜਾਂਦੇ ਸਨ ਤੇ ਅੱਗੇ ਉਹ ਮੈਦਾਨ ਜਿਹਾ ਸੀ, ਉਹ ਜਿਹੜਾ ਬਾਗ ਸੀ, ਤੇ ਉੱਥੇ ਜਨਰਲ ਡਾਇਰ ਨੇ ਜਦੋਂ ਗੋਲੀ ਚਲਵਾਈ ਹੈ ਤੇ ਉਹਦੇ 'ਚ ਉਹ ਬਹੁਤ ਜ਼ਿਆਦਾ ਪੰਜਾਬੀ ਜਿਹੜੇ ਨੇ ਉਹ ਹੀ ਮਰੇ ਸਾਰੇ। ਉੱਥੇ ਧਰਮਾਂ ਤੁਰਮਾਂ ਦੀ ਤੇ ਕੋਈ ਗੱਲ ਹੀ ਨਹੀਂ ਸੀ, ਪੰਜਾਬੀਆਂ ਦਾ ਮੇਲਾ ਸੀ। ਹਾਂ, ਤੇ ਉਸ ਵੇਲੇ ਇਹ ਛੋਟਾ ਜਿਹਾ ਸੀ ਤੇ ਇਹ ਵੀ ਮੇਲੇ ਗਿਆ ਹੋਇਆ ਸੀ ਔਰ ਇਹਨੇ ਸਾਰਾ ਵੇਖਿਆ ਔਰ ਉਸ ਵੇਲੇ ਹੀ ਇਹਨੇ ਧਿਆ ਲਿਆ ਸੀ ਕਿ ਮੈਂ ਜਿਉਂਦਾ ਰਿਹਾ ਤੇ ਮੈਂ ਇਸ ਖਬੀਸ ਕੋਲੋਂ ਇਹਦਾ ਬਦਲਾ ਜ਼ਰੂਰ ਲਵਾਂਗਾ, ਜਨਰਲ ਡਾਇਰ ਕੋਲੋਂ ਜੀ। ਹਾਂਜੀ, ਤੇ ਉਹ ਜਨਰਲ ਐਡਵਾਇਰ ਡਾਇਰ ਜਿਹੜਾ ਸੀ ਉਹ ਫਿਰ ਚਲਾ ਗਿਆ ਤੇ ਜ਼ਾਹਰ ਉਹ ਰਿਟਾਇਰ ਹੋ ਗਿਆ ਸੀ। ਇਹ ਜਿਹੜਾ ਊਧਮ ਸਿੰਘ ਇਹ ਵੀ ਜਵਾਨ ਹੋਇਆ ਜਦੋਂ, ਤੇ ਹੌਲੀ ਹੌਲੀ ਪੁੱਛਦਾ ਪਛਾਂਦਾ ਕਿ ਤਰੀਕੇ ਨਾਲ ਉੱਥੇ ਬਰਤਾਨੀਆ ਆਪੜਿਆ ਹੈ ਤੇ ਬੜਾ ਔਖਾ ਸੀ ਨਾ ਜਾ ਕੇ ਲੱਭ ਲੁੱਭ ਕੇ ਉਹਨੂੰ ਐਡੇ ਵੱਡੇ ਸ਼ਹਿਰਾਂ ਦੇ ਵਿੱਚੋਂ ਲੱਭਣਾ, ਮੁਲਕ ਦੇ ਵਿੱਚੋਂ ਬੰਦਾ ਕਿੱਥੇ ਹੈ। ਉੱਥੇ ਕਿਤੇ ਉਹ ਕੋਈ ਇਸ ਤਰ੍ਹਾਂ ਦਾ ਕੋਈ ਇਕੱਠ ਹੋਇਆ ਸੀ, ਫੰਕਸ਼ਨ ਹੋ ਰਿਹਾ ਸੀ, ਉਹਦੇ 'ਚ ਉਹਦੀ ਸਦਾਰਤ ਸੀ ਤੇ ਉਹ ਦੱਸ ਰਿਹਾ ਸੀ ਕਿ ਮੈਂ ਹਿੰਦੁਸਤਾਨ 'ਚ ਆਹ ਕੀਤਾ ਤੇ ਮੈਂ ਉਹ ਕੀਤਾ, ਆਪਣੀਆਂ ਬਹਾਦਰੀਆਂ ਦੇ ਕਿੱਸੇ ਸੁਣਾਉਂਦਾ ਸੀ, ਫੂੰਡਾ ਮਾਰਦਾ ਸੀ ਪਿਆ। ਤੇ ਇਹਨੇ ਵੀ ਕੱਢ ਪਿਸਤੌਲ ਲਿਆ ਜੀ ਤੇ ਇਹਨੇ ਆਖਿਆ ਵੀ ਮੈਂ ਸੋਹਣਿਆ ਤੇਰੇ ਨਾਂ ਹੀ ਜ਼ਿੰਦਗੀ ਲਾਈ ਹੈ। ਉਹਨੇ ਫਿਰ ਉਹਨੂੰ ਮਾਰ ਦਿੱਤਾ। ਉਹਦੇ ਤੋਂ ਬਾਅਦ ਜਦੋਂ ਉਹਨੂੰ ਫਾਂਸੀ ਹੋਣ ਲੱਗੀ ਤੇ ਫਿਰ ਉਹਨਾਂ ਆਖਿਆ ਤੇਰਾ ਨਾਂ ਕੀ ਹੈ, ਤੇ ਉਹਨੇ ਆਖਿਆ ਮੇਰਾ ਨਾਂ ਮੁਹੰਮਦ ਉਦਮ ਰਾਮ ਹੈ। ਹਾਂਜੀ, ਉਹਨੇ ਮੁਸਲਮਾਨਾਂ ਵਾਲਾ ਵਿੱਚ ਨਾਂ ਪਾ ਲਿਆ, ਹਿੰਦੂਆਂ ਵਾਲਾ ਵੀ ਪਾ ਲਿਆ ਤੇ ਵਿੱਚ ਸਿੱਖਾਂ ਵਾਲਾ ਵੀ ਪਾ ਲਿਆ। ਤਾਂ ਫਿਰ ਉਹਨਾਂ ਆਖਿਆ ਤੇਰੇ ਮਜ਼ਹਬ ਦੀ ਕਿਤਾਬ ਕਿਹੜੀ ਹੈ? ਉਹਨੇ ਆਖਿਆ ਮੇਰੇ ਮਜ਼ਹਬ ਦੀ ਕਿਤਾਬ ਹੀਰ ਵਾਰਿਸ ਸ਼ਾਹ ਹੈ। ਉਹਦੇ ਉੱਤੇ ਉਹਦੀ ਸਹੁੰ ਨੇਮ ਜਿਹੜੀ ਹੋਈ ਸੀ, ਜਿਹੜਾ ਫਾਂਸੀ ਦੇਣ ਲੱਗਿਆ ਕਰਦੇ ਨੇ। ਤਾਂ ਉਹ ਬਹੁਤ ਵੱਡਾ ਬੰਦਾ ਸੀ ਊਧਮ ਸਿੰਘ ਜਿਹੜਾ, ਔਰ ਇਹ ਬੜੀ ਮੈਂ ਸਮਝਣਾ ਉਸ ਪਿੰਡ ਦੇ ਨੇ ਸਾਡੇ ਜਿਹੜੇ ਸਹਿਗਲ ਸਾਹਿਬ ਨੇ। ਹਾਂਜੀ, ਤੇ ਇਹ ਬੜੇ ਚਾਵਾਂ ਦੀ ਤੇ ਬੜੀ ਖੁਸ਼ੀ ਵਾਲੀ ਗੱਲ ਹੈ। ਵਾਹ ਲੋ ਜੀ ਪਿਆਰਿਓ, ਤੁਸੀਂ ਦੇਖੋ ਕਿ ਯਸ਼ਪਾਲ ਸਹਿਗਲ ਸਾਹਿਬ ਤੋਂ ਕਿੱਡੀਆਂ ਕਿੱਡੀਆਂ ਸੋਹਣੀਆਂ ਗੱਲਾਂ ਯਾਦ ਆਈਆਂ ਸਾਡੇ ਬਾਜਵਾ ਸਾਹਿਬ ਨੂੰ, ਔਰ ਉਹਨਾਂ ਨੇ ਪਿਛਲਾ ਸਾਰਾ ਪਿਛੋਕੜ, ਸਾਰਾ ਇਤਿਹਾਸ ਦੁਹਰਾਇਆ ਤੁਹਾਡੇ ਅੱਗੇ। ਊਧਮ ਸਿੰਘ ਦਾ ਕਿੱਡਾ ਪਿਆਰਾ ਤਾਰਫ ਕਰਵਾਇਆ ਕਿ ਜਦੋਂ ਊਧਮ ਸਿੰਘ ਨੂੰ ਸ਼ਹੀਦ ਨੂੰ ਨਾਂ ਪੁੱਛਿਆ ਗਿਆ ਤੇ ਉਹਨੇ ਇਹ ਨਹੀਂ ਆਖਿਆ ਕਿ ਮੇਰਾ ਨਾਂ ਊਧਮ ਸਿੰਘ ਹੈ, ਉਹਨੇ ਕਿਹਾ ਮੇਰਾ ਨਾਂ ਮੁਹੰਮਦ ਊਧਮ ਰਾਮ ਹੈ। ਯਾਨੀ ਹਿੰਦੂ ਵੀ ਉੱਥੇ ਕਤਲ ਹੋਏ, ਕਤਲਾਮ ਜੋ ਹੋਇਆ, ਤੇ ਉਸ ਦੁਰਘਟਨਾ 'ਚ ਹਿੰਦੂ ਵੀ ਮਾਰੇ ਗਏ, ਮੁਸਲਮਾਨ ਵੀ ਮਾਰੇ ਗਏ, ਜਲਿਆਂਵਾਲਾ ਬਾਗ ਤੇ ਸਿੱਖ ਵੀ ਮਾਰੇ ਗਏ। ਇਹ ਨਾਂ ਦੱਸ ਕੇ ਹੀ ਉਹਨੇ ਦੇਸ਼ ਪੰਜਾਬ ਦੇ ਹੀਰੋ ਨੇ ਇਹ ਦੱਸ ਛੱਡਿਆ ਕਿ ਮੈਂ ਤਿੰਨਾਂ ਪੰਜਾਬ ਦੇ ਵਾਸੀਆਂ ਦਾ ਬਦਲਾ ਲਿਆ ਤੁਹਾਡੇ ਕੋਲੋਂ। ਤੇ ਆਪਣੇ ਧਰਮ ਦੀ ਕਿਤਾਬ ਉਹਨੇ ਪੀਰ ਵਾਰਿਸ ਸ਼ਾਹ ਦੀ ਹੀਰ ਦੱਸੀ। ਪਿਆਰਿਓ, ਇਹ ਜੇ ਸਾਡਾ ਮਾਨਯੋਗ ਦੇਸ਼ ਪੰਜਾਬ, ਤੇ ਇਹ ਨੇ ਸਾਡੇ ਦੇਸ਼ ਪੰਜਾਬ ਦੇ ਸੂਰਮੇ ਜਿਨ੍ਹਾਂ ਦੇ ਵਿੱਚੋਂ ਸ਼ਹੀਦ ਊਧਮ ਸਿੰਘ ਵੀ ਸ਼ਾਮਲ ਸੀ। ਸਾਹਿਬੋ, ਸਾਡੇ ਅੱਜ ਦੇ ਵਿਲਾਪ ਦਾ ਹੁਣ ਵੇਲਾ ਖਤਮ ਹੋ ਗਿਆ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ।
ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਉਹ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਤੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ। ਓ ਚੱਲ